ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਜਿਹੜੀ ਸਭ ਤੋਂ ਪਹਿਲੀ ਖਬਰ ਆ ਉਹ ਯੂਕੇ ਤੋਂ ਆ ਰਹੀ ਆ। ਇੰਗਲੈਂਡ ਦੇ ਵਿੱਚ ਜਿਹੜੀ ਆ ਬੋਰਿਸ ਜੌਨਸਨ ਦੀ ਜਿਹੜੀ ਸਰਕਾਰ ਆ, ਕੰਜ਼ਰਵੇਟਿਵ ਸਰਕਾਰ, ਉਹ ਮੈਜੋਰਟੀ ਦੇ ਨਾਲ ਜਿਹੜੀ ਇਲੈਕਸ਼ਨ ਜਿੱਤ ਗਈ ਹੈਗੀ ਆ। ਸੋ ਇਹਦੇ ਨਾਲ ਹੁਣ ਇਹ ਕਲੀਅਰ ਹੋ ਗਿਆ ਵੀ ਹੁਣ ਬ੍ਰੈਕਸਿਟ ਹੋਊਗਾ। ਸੋ ਬਿਲਕੁਲ ਜਿਹੜਾ ਇੰਗਲੈਂਡ ਆ ਉਹ ਯੂਰਪੀਅਨ ਯੂਨੀਅਨ ਤੋਂ ਬਾਹਰ ਹੋ ਜਾਊਗਾ। ਐਕਸਪੈਕਟਡ ਡੇਟ ਜਿਹੜੀ ਜਨਵਰੀ 31 ਹੈਗੀ ਆ। ਅਤੇ 11 ਮਹੀਨੇ ਕਹਿੰਦੇ ਲਿੰਬੋ ਸਟੇਟ ਰਹੂਗੀ। ਉਹਦੇ 'ਚ ਕਿਸੇ ਵੀ ਡੇ ਟੂ ਡੇ ਲਾਈਵ ਜਿਹੜਾ ਆ ਉਹਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਚੇਂਜ ਨਹੀਂ ਆਊਗੀ, ਚਾਹੇ ਤੁਸੀਂ ਯੂਕੇ 'ਚ ਰਹਿੰਦੇ ਆ ਜਾਂ ਯੂਰਪੀਅਨ ਯੂਨੀਅਨ ਦੇ ਜਿਹੜੇ ਸਿਟੀਜ਼ਨ ਹੈਗੇ ਆ। ਜੀ ਬਿਲਕੁਲ। 368 ਜਿਹੜੀਆਂ ਸੀਟਾਂ ਆ ਟੋਰੀ ਪਾਰਟੀ ਨੇ ਜਿਹੜੀਆਂ ਇਸ ਦੇ ਵਿੱਚ ਜਿੱਤੀਆਂ, ਜਿਨ੍ਹਾਂ ਨੂੰ ਕੰਜ਼ਰਵੇਟਿਵ ਪਾਰਟੀ ਵੀ ਜਿਹੜਾ ਉਹ ਆਖ ਦਿੱਤਾ ਜਾਂਦਾ ਆ। ਸੋ ਕਲੀਅਰ ਮੈਜੋਰਟੀ ਜਿਹੜੀ ਇਹਨਾਂ ਨੇ, ਸਿੰਪਲ ਮੈਜੋਰਟੀ ਜਿਹੜੀ ਇਸ ਦੇ ਵਿੱਚ ਜਿੱਤ ਲਈ ਆ। ਜਰਮੀ ਕੋਰਬਾਈਨ ਦੀ ਕਹਿ ਲਓ ਵੀ ਉਸ ਦੇ ਹੇਠ ਜਿਹੜੀ ਉਹਨਾਂ ਦੀ ਵਿਰੋਧੀ ਪਾਰਟੀ ਸੀਗੀ ਲੇਬਰ ਪਾਰਟੀ, ਉਹ ਜਿਹੜੀਆਂ ਆ ਉਹ ਮੈਜੋਰਟੀ ਤੋਂ ਕਾਫੀ ਦੂਰ ਜਿਹੜੀ ਰਹਿ ਗਈ। ਇਨਫੈਕਟ ਉਹਨਾਂ ਨੇ ਪਿਛਲੀ ਵਾਰ ਦੇ ਨਾਲੋਂ ਜਿਹੜੀਆਂ ਸੀਟਾਂ ਆ ਉਹ ਲੂਜ਼ ਕੀਤੀਆਂ। ਸੋ ਉਹਨਾਂ ਦੀ ਪਾਰਟੀ ਜਿਹੜੀ ਹੋਰ ਥੱਲੇ ਜਿਹੜੀ ਉਹ ਗਈ ਆ। ਇੱਥੇ ਹੋਰ ਵੀ ਕਈ ਨਵੀਆਂ ਪਾਰਟੀਆਂ ਦਾ ਜਿਹੜਾ ਜਨਮ ਹੋਇਆ ਸੀ, ਜਿਨ੍ਹਾਂ 'ਚ ਬ੍ਰੈਗਜ਼ਿਟ ਪਾਰਟੀ ਦੇ ਜਿਹੜੇ ਨਾਈਜਲ ਫਰਾਜ ਵਾਲੇ ਜਿਹੜੇ ਆ ਉਹਨਾਂ ਨੇ ਵੀ ਜਿਹੜੀਆਂ ਕੁਛ ਕੁ ਸੀਟਾਂ ਜਿਹੜੀਆਂ ਉਹ ਜਿੱਤੀਆਂ। ਸੋ ਮਿਲ ਜੁਲ ਕੇ ਜਿਹੜੇ ਆ ਓਵਰਆਲ ਕੰਜ਼ਰਵੇਟਿਵ ਜਿਹੜੀ ਪਾਰਟੀ ਆ, ਟੋਰੀ ਪਾਰਟੀ ਆ, ਉਸ ਦੀ ਮੈਜੋਰਟੀ ਆ ਉਹ ਬਣ ਗਈ ਆ। ਉੱਧਰ ਸਕਾਟਲੈਂਡ ਦੇ ਵਿੱਚ ਜਿਹੜੀ ਸਕਾਟਲੈਂਡ ਦੀ ਨੈਸ਼ਨਲ ਪਾਰਟੀ ਆ, ਉਹ ਉਹਨਾਂ ਨੇ ਉੱਥੇ ਮੈਜੋਰਟੀ ਜਿੱਤੀ ਹੈ। ਅਤੇ ਉਹਨਾਂ ਨੇ ਕਿਹਾ ਵੀ ਜਿਹੜੀ ਕੰਜ਼ਰਵੇਟਿਵ ਪਾਰਟੀ ਦਾ ਸਾਡੇ ਮੁਲਕ ਦੇ ਵਿੱਚੋਂ ਕੋਈ ਵੀ ਬੰਦਾ ਜਿੱਤਿਆ ਤਾਂ ਨਹੀਂ ਆ। ਅਸੀਂ ਚਾਹੁੰਦੇ ਹਾਂ ਵੀ ਸਾਨੂੰ ਜਿਹੜਾ ਆ ਇਸ ਦੇ ਨਾਲੋਂ ਵੱਖ ਕੀਤਾ ਜਾਵੇ ਅਤੇ ਸਾਡੇ ਲਈ ਇੱਕ ਵੱਖਰਾ ਰੈਫਰੈਂਡਮ ਜਿਹੜਾ ਆ ਉਹ ਕੀਤਾ ਜਾਵੇ ਇੱਕ ਹਿਸਾਬ ਦੇ ਨਾਲ, ਤਾਂ ਜੋ ਸਾਡੇ ਜਿਹੜੇ ਸਿਟੀਜ਼ਨ ਆ ਸਕਾਟਲੈਂਡ ਦੇ ਉਹ ਮਨਜ਼ੂਰੀ ਦੇਣ ਵੀ ਅਸੀਂ ਬ੍ਰਿਟੇਨ ਜਾਂ ਯੂਰਪੀਅਨ ਸੰਘ ਦੇ ਨਾਲੋਂ ਵੱਖ ਜਾਣਾ ਚਾਹੁੰਦੇ ਹਾਂ ਜਾਂ ਨਹੀਂ ਜਾਣਾ ਚਾਹੁੰਦੇ। ਸੋ ਇਹ ਰੌਲਾ ਪਹਿਲੋਂ ਵੀ ਉਦੋਂ ਭਖਿਆ ਸੀਗਾ, ਪਰ ਹੁਣ ਮੈਜੋਰਟੀ ਹੋਣ ਦੇ ਕਰਕੇ ਜਿਹੜੇ ਬੋਰਿਸ ਜੌਨਸਨ ਨੂੰ ਇਹ ਬ੍ਰੈਕਸਿਟ ਕਰਨ ਦੇ ਵਿੱਚ ਥੋੜ੍ਹੀ ਆਸਾਨੀ ਜਿਹੜੀ ਹੋਊਗੀ। ਯੂਰਪੀਅਨ ਸੰਘ ਦੀ ਵੀ ਹੁਣ ਜਿਹੜੀ ਨੈਗੋਸੀਏਸ਼ਨ ਦੇ ਦੌਰਾਨ, ਕਹਿੰਦੇ ਗੱਲਬਾਤ ਦੇ ਦੌਰਾਨ, ਉਹਨਾਂ ਦੇ ਵੀ ਜਿਹੜੀ ਸੁਰ ਆ ਉਹ ਨਰਮ ਪੈ ਸਕਦੀ ਹੈ, ਕਿਉਂਕਿ ਹੁਣ ਉਹਨਾਂ ਨੂੰ ਪਤਾ ਆ ਵੀ ਇਸ ਬੰਦੇ ਦੀ ਜਿਹੜੀ ਬੋਰਿਸ ਜੌਨਸਨ ਦੀ ਪਾਰਟੀ ਦੀ ਜਿਹੜੀ ਮੈਜੋਰਟੀ ਹੈਗੀ, ਇਸ ਦੀ ਸਰਕਾਰ ਬਣੇਗੀ। ਸੋ ਉਹਨਾਂ ਨੂੰ ਉਸ ਹਿਸਾਬ ਦੇ ਨਾਲ ਗੱਲਬਾਤ ਉੱਥੇ ਉਹਨਾਂ ਨਾਲ ਕਰਨੀ ਪਵੇਗੀ। ਜੀ ਬਿਲਕੁਲ। ਸੋ ਘੱਟ ਗਿਣਤੀਆਂ ਦੀ ਜਿਹੜੀ ਆਵਾਜ਼ ਆ, ਦੋਨੋਂ ਹੀ ਤਨਮਨਜੀਤ ਸਿੰਘ ਢੇਸੀ ਅਤੇ ਬੀਬੀ ਪ੍ਰੀਤ ਕੌਰ ਗਿੱਲ, ਦੋਨੋਂ ਜਿਹੜੇ ਇਹ ਮੈਂਬਰ ਪਾਰਲੀਮੈਂਟ ਆ, ਉਹ ਇੱਕ ਵਾਰੀ ਫਿਰ ਜਿਹੜੀ ਆ ਉੱਥੇ ਇਲੈਕਟ ਹੋ ਗਏ ਹੈਗੇ ਆ। ਜੀ, ਇਹ ਦੋਨੋਂ ਆਈ ਥਿੰਕ ਲੇਬਰ ਪਾਰਟੀ ਦੇ ਵੱਲੋਂ ਜਿਹੜੇ ਉਹ ਸੀਗੇ, ਜਿਹੜੀ ਇਸ ਟਾਈਮ ਮਿਨੋਰਟੀ ਦੇ ਵਿੱਚ ਉੱਥੇ ਰਹਿ ਗਈ ਆ। ਅਗਲੀ ਜਿਹੜੀ ਗੱਲ ਕਰਦੇ ਹਾਂ, ਹਾਊਸ ਦੀ ਜੁਡੀਸ਼ਰੀ ਕਮੇਟੀ ਆ, ਉਹਨਾਂ ਨੇ ਵੀ ਆਪਣਾ ਅਪਰੂਵਲ ਦੇ ਦਿੱਤਾ ਆ ਵੀ ਜਿਹੜੇ ਆਰਟੀਕਲਸ ਆਫ ਇੰਪੀਚਮੈਂਟ ਰਾਸ਼ਟਰਪਤੀ ਟਰੰਪ ਦੇ ਖਿਲਾਫ ਲਾਏ ਗਏ ਆ, ਵੀ ਉਹਨਾਂ ਨੂੰ ਮਨਜ਼ੂਰੀ ਉਹਨਾਂ ਨੇ ਦੇ ਦਿੱਤੀ ਆ। ਅਤੇ ਹੁਣ ਕਹਿੰਦੇ ਵੀ ਹੋ ਸਕਦਾ ਵੀ ਆਉਂਦੇ ਬੁੱਧਵਾਰ ਨੂੰ, ਅਗਲੇ ਹਫਤੇ ਦੇ ਵਿੱਚ ਆਉਂਦੇ ਬੁੱਧਵਾਰ ਨੂੰ ਹਾਊਸ ਦੇ ਵਿੱਚ ਜਿਹੜੀ ਇੰਪੀਚਮੈਂਟ ਦੇ ਆਰਟੀਕਲਸ ਆ ਉਹਨਾਂ ਦੇ ਉੱਤੇ ਵੋਟ ਕੀਤੀ ਜਾਵੇ। ਕਮੇਟੀ ਦੇ ਦੁਆਰਾ ਦੋਨੋਂ ਹੀ ਜਿਹੜੇ ਆਰਟੀਕਲਸ ਸੀਗੇ, ਅਬਿਊਜ਼ ਆਫ ਪਾਵਰ ਅਤੇ ਅਬਸਟਰਕਸ਼ਨ ਆਫ ਕਾਂਗਰਸ ਦੇ, ਦੋਨਾਂ ਨੂੰ ਜਿਹੜਾ ਆ ਉਹ ਅਡਾਪਟ ਕੀਤਾ ਗਿਆ। 17 ਦੇ ਮੁਕਾਬਲੇ 23 ਵੋਟਾਂ ਦੇ ਨਾਲ ਇਸ ਜਿਹੜੀ ਆ ਕਮੇਟੀ ਦੇ ਵਿੱਚ ਪਾਰਟੀ ਲਾਈਨ ਦੇ ਉੱਤੇ ਜਿਹੜੀ ਉਹ ਵੋਟ ਹੋਈ ਅਤੇ ਉਸ ਨੂੰ ਜਿਹੜੀ ਆ ਉਹ ਮੈਜੋਰਟੀ ਮਿਲੀ ਆ। ਅਤੇ ਹਾਊਸ ਦੇ ਵਿੱਚ ਡੈਮੋਕ੍ਰੇਟਸ ਦੀ ਮੈਜੋਰਟੀ ਆ, ਜਿਸ ਦੇ ਵਿੱਚ ਇੰਪੀਚਮੈਂਟ ਦੇ ਆਰਟੀਕਲਸ ਪਾਸ ਹੋਣ ਦੀ ਉਮੀਦ ਹੈਗੀ ਆ। ਅਤੇ ਉਸ ਤੋਂ ਬਾਅਦ ਦੇ ਵਿੱਚ ਟਰਾਇਲ ਜਿਹੜਾ ਉਹ ਸੈਨੇਟ ਦੇ ਵਿੱਚ ਚੱਲੇਗਾ। ਉਦੋਂ ਖਬਰ ਇਹ ਆ ਰਹੀ ਆ ਵੀ ਸੈਨੇਟ ਦੇ ਜਿਹੜੇ ਮੈਜੋਰਟੀ ਲੀਡਰ ਹੈਗੇ ਨੇ ਮਿਚ ਮਕੌਨਲ, ਉਹ ਕਹਿੰਦੇ ਵੀ ਬਹੁਤਾ ਜਿਹੜੀ ਬਾਗਦੌੜ ਆ ਇਸ ਟਰਾਇਲ ਦੀ ਰਾਸ਼ਟਰਪਤੀ ਟਰੰਪ ਦੇ ਵਕੀਲ ਦੇ ਹੱਥ ਦੇ ਵਿੱਚ ਜਿਹੜੀ ਉਹ ਫੜਾਉਣਗੇ, ਜਿਸ ਦੇ ਵਿੱਚ ਜਿਹੜੇ ਸਵਾਲ ਜਵਾਬ ਖੁਦ ਤਾਂ ਜਿਹੜੇ GOP ਵਾਲੇ ਉਹਨਾਂ ਨੇ ਜਿਹੜੇ ਉਹ ਕਰਨੇ ਆ, ਡੈਮੋਕ੍ਰੇਟ ਵਾਲਿਆਂ ਨੇ ਜਿਹੜੇ ਕਰਨੇ ਆ, ਪਰ ਮੁੱਖ ਜਿਹੜਾ ਆ ਉਹ ਇਹ ਜਿੰਨੇ ਵੀ ਸੈਨੇਟਰਸ ਆ ਉਹ ਇੱਕ ਵਕੀਲ ਅਟਰਨੀ ਜਿਹੜਾ ਹੋਊਗਾ ਕੌਂਸਲ ਦੇ ਪਿੱਛੇ ਰਹਿ ਕੇ ਜਿਹੜਾ ਕਰਨਗੇ, ਅਤੇ ਉਸ ਨੂੰ ਇੱਕ ਮੁੱਖ ਜਿਹੜੇ ਬੁਲਾਰੇ ਦੇ ਵਜੋਂ ਰੱਖਣ ਦੀ ਜਿਹੜੇ ਆ ਅੰਦੇਸ਼ੇ ਆ। ਅਜਿਹੀਆਂ ਖਬਰਾਂ ਜਿਹੜੀਆਂ ਉਸ ਪਾਸੋਂ ਆ ਰਹੀਆਂ ਨੇ। ਸੋ ਦੇਖਦੇ ਹਾਂ ਵੀ ਹੁਣ ਆਉਂਦੇ ਬੁੱਧਵਾਰ ਤੋਂ ਬਾਅਦ ਦੇ ਵਿੱਚ ਇਸ ਇੰਪੀਚਮੈਂਟ ਜਿਹੜੀ ਆ ਉਹ ਕਿਸ ਪਾਸੇ ਵੱਲ ਨੂੰ ਕਦਮ ਚੱਕਦੀ ਆ। ਜੀ, ਅਗਲੀ ਖਬਰ ਜਿਹੜੀ ਚਾਈਨਾ ਨੂੰ ਲੈ ਕੇ ਆ। ਚਾਈਨਾ US ਦੀ ਜਿਹੜੀ ਟਰੇਡ ਡੀਲ ਦਾ ਜਿਹੜਾ ਫੇਜ਼ 1 ਆ, ਉਹ ਇੱਕ ਤਰ੍ਹਾਂ ਦੇ ਨਾਲ ਉਹਦੀ ਡੀਲ ਬਣ ਗਈ ਹੈਗੀ ਆ। ਦਸੰਬਰ 15 ਤੋਂ ਚਾਈਨਾ ਦੇ $160 ਬਿਲੀਅਨ ਦੇ ਜਿਹੜੇ ਪ੍ਰੋਡਕਟਸ ਹੈਗੇ ਆ, ਉਹਨਾਂ ਦੇ ਉੱਤੇ ਟੈਰਿਫ ਲੱਗਣਾ ਸੀ ਐਕਸਟਰਾ, ਜਿਹਨੂੰ ਕਹਿੰਦੇ ਆ ਵੀ ਹੁਣ ਡਿਲੇ ਕਰ ਦਿੱਤਾ ਗਿਆ ਆ। ਅਤੇ ਨਾਲ ਦੀ ਨਾਲ ਜਿਹੜਾ ਸਤੰਬਰ 1 ਤੋਂ ਚਾਈਨਾ ਦੀਆਂ ਚੀਜ਼ਾਂ ਦੇ ਉੱਤੇ ਜਿਹੜਾ ਟੈਰਿਫ ਲੱਗਿਆ ਸੀ, ਉਸ ਨੂੰ 15% ਤੋਂ ਘਟਾ ਕੇ 7.5% ਕਰ ਦਿੱਤਾ ਗਿਆ ਆ।
ਸੋ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇਹ ਕਿਹਾ ਵੀ ਇਹ ਜਿਹੜਾ ਫੇਜ਼ 1 ਆ ਇਹ ਬਹੁਤ ਵਧੀਆ ਐਗਰੀਮੈਂਟ ਹੋਇਆ। ਇਹਦੇ ਵਿੱਚ ਚਾਈਨਾ ਵਾਲਿਆਂ ਨੇ ਐਗਰੀ ਕੀਤਾ ਵੀ ਉਹ ਹੋਰ ਐਗਰੀਕਲਚਰ ਪ੍ਰੋਡਕਟਸ, ਐਨਰਜੀ ਅਤੇ ਮੈਨੂਫੈਕਚਰਿੰਗ ਗੁੱਡਸ ਜਿਹੜੀਆਂ ਆ ਉਹ US ਤੋਂ ਬਾਈ ਕਰਨਗੀਆਂ। ਇੰਟੈਲੈਕਚੁਅਲ ਪ੍ਰੋਪਰਟੀ ਦਾ ਸਭ ਤੋਂ ਮੇਨ ਮੁੱਦਾ ਸੀ ਵੀ ਉਹ ਚੋਰੀ ਕਰਦੇ ਹੈਗੇ ਆ ਅਤੇ ਆਪਣਾ ਹੀ ਪ੍ਰੋਡਕਟ ਕੱਢ ਲੈਂਦੇ ਆ। ਸੋ ਲੱਗਦਾ ਆ ਵੀ ਜਿਹੜੀ ਹੁਣ ਅੱਧੀ ਕੁ ਡੀਲ ਤਾਂ ਜਿਹੜੀ ਬਣੀ ਗਈ ਹੈਗੀ ਆ, ਜਿਹੜਾ ਕਿਉਂਕਿ ਟੈਰਿਫ ਅੱਗੇ ਵਧਾਇਆ ਨਹੀਂ ਅਤੇ ਜਿਹੜਾ ਲੱਗਾ ਸੀ ਉਹਨੂੰ ਵੀ ਹਾਫ ਕਰ ਦਿੱਤਾ ਆ। ਸੋ ਪਰ ਉਹਨੇ ਇਹ ਕਿਹਾ ਵੀ ਹੁਣ ਅਗਲੇ ਸਾਲ ਜਿੱਦਾਂ ਇਲੈਕਸ਼ਨ ਤੋਂ ਬਾਅਦ ਹੋ ਸਕਦਾ ਵੀ ਬਾਕੀ ਦੀ ਜਿਹੜੀ ਡੀਲ ਹੋਵੇ। ਜੀ, ਇਹ ਇੱਦਾਂ ਵੈਸੇ ਡੀਲ ਦੇ ਕਾਫੀ ਜਿਹੜੇ ਫੇਜ਼ ਪਹਿਲਾਂ ਵੀ ਸੁਣਨ ਨੂੰ ਮਿਲਦੇ ਰਹੇ ਆ ਵੀ ਹੋ ਗਈ ਡੀਲ ਅਤੇ ਫਿਰ ਵਿੱਚ ਵਿਚਾਲੇ ਕੁਛ ਕੁ ਦਿਨਾਂ ਬਾਅਦ ਫਿਰ ਜਿਹੜੇ ਲੜਾਈ ਹੋ ਜਾਂਦੀ ਆ। ਸੋ ਹੋਪਫੁਲੀ ਇਹ ਜਿਹੜੀ ਇਸ ਵਾਰ ਕੋਈ ਪੱਕੀ ਜਿਹੜੀ ਚੀਜ਼ ਹੋਵੇ, ਕੋਈ ਇਹ ਗੱਲਾਂ ਦੇ ਉੱਤੇ ਸਿਆਹੀ ਜਿਹੜੀ ਉਹ ਲਾਈ ਗਈ ਹੋਵੇ। ਸੋ ਚੰਗੀ ਗੱਲ ਹੋਊਗੀ, ਕਿਉਂਕਿ ਆਲਰੇਡੀ ਆਪਾਂ ਦੇਖ ਰਹੇ ਹਾਂ ਰਾਸ਼ਟਰਪਤੀ ਟਰੰਪ ਵੀ ਜਿਹੜੇ ਸਮਝਦੇ ਆ ਵੀ ਇਕੋਨਮੀ ਅਦਰਵਾਈਜ਼ ਜਿਹੜੀ ਉਹ ਬੈਡ ਹੋ ਸਕਦੀ ਹੈ, ਜਿਸ ਦੇ ਉੱਤੇ ਇਹ ਰਨ ਕਰਨਾ ਇਹਨਾਂ ਨੇ 2020 ਦੇ ਵਿੱਚ ਮੁੜ ਕੇ ਰੀ ਇਲੈਕਸ਼ਨ ਦੇ ਲਈ ਵੀ ਇਕੋਨਮੀ ਜਿਹੜੀ ਆ ਆਪਣੀ ਗੁੱਡ ਰਹੀ ਆ। ਅਤੇ ਜੇ ਟੈਰਿਫ ਜ਼ਿਆਦਾ ਲੱਗਦੇ ਆ ਅਤੇ ਇਕੋਨਮੀ ਥੋੜ੍ਹੀ ਥੱਲੇ ਵੱਲ ਨੂੰ ਜਾਂਦੀ ਆ ਅਤੇ ਫਿਰ ਕਈ ਵਾਰੀ ਸਪਾਇਰਲ ਡਾਊਨ ਹੋ ਜਾਂਦੀ ਆ ਅਤੇ ਆਊਟ ਆਫ ਕੰਟਰੋਲ ਜਿਹੜਾ ਕੰਮ ਹੋ ਜਾਂਦਾ ਆ। ਉੱਦਾਂ ਪਿਛਲੇ ਵੀਕ ਦੇ ਵਿੱਚ ਜਿਹੜੇ ਫੈਡਸ ਆ ਉਹਨਾਂ ਨੇ ਇੰਟਰਸਟ ਰੇਟ ਨਾ ਵਧਾਉਣ ਦਾ ਜਿਹੜਾ ਮੁੜ ਕੇ ਇਹ ਫੈਸਲਾ ਲੈ ਲਿਆ ਸੀਗਾ। ਸੋ ਓਵਰਆਲ ਇਕੋਨਮੀ ਨੂੰ ਸਟੇਬਲ ਕਰਨ ਦੇ ਲਈ, ਹੋਰ ਐਕਸਟੈਂਡ ਕਰਨ ਦੇ ਲਈ, ਰਿਸੈਸ਼ਨ ਪਰੇ ਰਵੇ, ਉਸ ਦੇ ਲਈ ਇਹ ਜਿਹੜੇ ਇੱਕ ਕਦਮ ਆ ਉਹ ਸਾਰਥਕ ਮੰਨਿਆ ਜਾ ਰਿਹਾ ਜੀ। ਅਗਲੀ ਖਬਰ ਜਿਹੜੀ ਆ ਉਹ ਆ ਰਹੀ ਹੈਗੀ ਆ ਬਰਨਾਰਡ ਕਾਲਜ ਦੇ ਸਟੂਡੈਂਟ ਨੂੰ ਲੈ ਕੇ, ਜਿੱਥੇ ਇੱਕ 18 ਸਾਲਾਂ ਦੀ ਬਰਨਾਰਡ ਕਾਲਜ ਦੀ ਜਿਹੜੀ ਸਟੂਡੈਂਟ ਸੀਗੀ ਨਿਊਯਾਰਕ ਦੇ ਵਿੱਚ, ਉਸ ਨੂੰ ਇੱਕ 13 ਸਾਲਾਂ ਦੇ ਬੱਚੇ ਦੇ ਨਾਲ ਚਾਕੂ ਦੇ ਨਾਲ ਸਟੈਬ ਕਰ ਦਿੱਤਾ, ਕਿਉਂਕਿ ਇਹ ਰੋਬਰੀ ਕੇਸ ਸੀਗਾ ਜਿਹਦੇ ਨਾਲ ਇਸ 18 ਸਾਲਾਂ ਦੀ ਜਿਹੜੀ ਬੱਚੀ ਹੈਗੀ ਆ ਉਸ ਦੀ ਮੌਤ ਹੋ ਗਈ ਹੈਗੀ ਹੈ, ਜਿਹੜੀ ਆ ਬਹੁਤ ਬੁਰੀ ਖਬਰ ਜਿਹੜੀ ਆ ਰਹੀ ਹੈਗੀ ਆ। ਅਤੇ ਅਗਲੀ ਖਬਰ ਬਾਅਦ ਚੱਲੀਏ USA ਦੇ ਵਿੱਚ, ਜਿਹੜੀ USA ਦੀ FCC ਹੈਗੀ ਆ, ਫੈਡਰਲ ਕਮਿਊਨੀਕੇਸ਼ਨ ਕਮਿਸ਼ਨ, ਉਹਨਾਂ ਨੇ ਇੱਕ ਨਵਾਂ ਨੰਬਰ ਜਿਹੜਾ ਟੈਲੀਫੋਨ ਨੰਬਰ ਅਸਾਈਨ ਕੀਤਾ ਹੈਗਾ 988। ਜਿੱਦਾਂ ਇੱਥੇ 911 ਹੁੰਦਾ ਹੈਗਾ ਆ ਤੁਹਾਡਾ ਐਮਰਜੈਂਸੀ ਦੇ ਲਈ, 311 ਜਿਹੜਾ ਹੁੰਦਾ ਆ ਉਹ ਨੌਨ ਐਮਰਜੈਂਸੀ ਦੇ ਲਈ ਹੁੰਦਾ ਆ। ਸੋ ਨਵਾਂ ਨੰਬਰ ਹੁਣ FCC ਵੱਲੋਂ ਜਿਹੜਾ ਇਸ਼ੂ ਕੀਤਾ ਗਿਆ 988, ਇਹ ਜਿਹੜਾ ਨੰਬਰ ਹੋਊਗਾ ਸੁਸਾਈਡ ਪ੍ਰੀਵੈਂਸ਼ਨ ਹੌਟਲਾਈਨ ਹੋਊਗੀ। ਸੋ ਜੇ ਕੋਈ ਸੋਚ ਰਿਹਾ ਆ ਸੁਸਾਈਡ ਕਰ ਰਿਹਾ ਆ ਜਾਂ ਕੋਈ ਦੇਖ ਰਿਹਾ ਵੀ ਇਹ ਬੰਦਾ ਸੁਸਾਈਡ ਕਰ ਸਕਦਾ ਆ, ਸੋ ਉਹਦੇ ਲਈ ਸਪੈਸ਼ਲ ਨੰਬਰ ਜਿਹੜਾ US ਦੇ ਵਿੱਚ ਹੁਣ FCC ਨੇ ਨਵਾਂ ਇਸ਼ੂ ਕੀਤਾ ਹੈਗਾ ਆ, ਜਿਹੜਾ ਕਿ 988 ਹੋਊਗਾ। ਜੀ। ਅਤੇ ਹਰਜੋਤ ਜੀ, ਜਿਵੇਂ ਆਪਾਂ ਜਾਣਦੇ ਹਾਂ ਵੀ ਆਉਂਦੇ ਸੋਮਵਾਰ ਤੋਂ ਜਿਹੜੇ ਆ ELDਆਂ ਆ ਆਪਣੇ ਟਰੱਕਰਸ ਜਿਹੜੇ ਉਹਨਾਂ ਨੂੰ ਮੈਂਡੇਟਰੀ ਜਿਹੜੀਆਂ ਹੋਣ ਜਾ ਰਹੀਆਂ ਆ। ਸੋ ਆਪਾਂ ਬੀਤੇ ਦਿਨਾਂ ਦੇ ਵਿੱਚ ਵੀ ਜਿਹੜੇ ELD ਵਾਲੇ ਇੱਕ ਜਿਹੜੇ ਆਪਣੇ ਨਾਲ ਕਰਦੇ ਆ ਉਹਨਾਂ ਨੂੰ ਲੈ ਕੇ ਆਏ ਸੀ, ਅਤੇ ਅੱਜ ਇੱਕ ਵਾਰੀ ਫਿਰ ਆਪਣੇ ਨਾਲ ਜਿਹੜੇ ਆਪਣੇ ਇੱਥੇ ਦੇ ਲੋਕਲ ਫਰੈਜ਼ਨੋ ਇਲਾਕੇ ਤੋਂ ਜਿਹੜੇ ਰਨ ਕਰਦੇ ਨੇ ਈਜ਼ੀ ELD ਸੋਲਿਊਸ਼ਨਸ ਵਾਲੇ, ਉਹ ਆਪਣੇ ਨਾਲ ਜਿਹੜੇ ਈਸ਼ਰ ਸੰਧੂ ਨੇ ਜਿਹੜੇ ਉਹ ਆਪਾਂ ਜੁੜ ਚੁੱਕੇ ਆ, ਉਹਨਾਂ ਦੇ ਨਾਲ ਜਿਹੜੀ ਆਪਾਂ ਗੱਲਬਾਤ ਕਰਦੇ ਹਾਂ, ਕਿਉਂਕਿ ਥੋੜ੍ਹੇ ਦਿਨ ਜਿਹੜੇ ਰਹਿ ਗਏ ਇਹਨੇ ਟਰੱਕਰਸ ਦੇ ਲਈ ਇਹ ਮੈਂਡੇਟਰੀ ਜਿਹੜਾ ਚੇਂਜ ਆ ਉਹਨਾਂ ਨੂੰ ਕਰਨਾ ਪੈਣਾ ਹੈ, ਮੈਂਡੇਟ ਜਿਹੜਾ ਉਹ ਲਾਉਣਾ ਹੀ ਪੈਣਾ ਆ। ਸੋ ਆਓ ਆਪਾਂ ਉਹਨਾਂ ਦੇ ਨਾਲ ਗੱਲ ਕਰਦੇ ਹਾਂ, ਈਜ਼ੀ ELD ਸੋਲਿਊਸ਼ਨ ਵਾਲੇ ਈਸ਼ਰ ਉਹਨਾਂ ਦੇ ਨਾਲ। ਈਸ਼ਰ ਜੀ, ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਈਸ਼ਰ ਜੀ, ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਬਿਲਕੁਲ ਆਉਂਦੇ ਸੋਮਵਾਰ ਤੋਂ ਜਿੰਨੇ ਵੀ ਆਪਣੇ ਟਰੱਕਰਸ ਆ, ਟਰੱਕ ਜਿੰਨੇ ਵੀ ਅਮਰੀਕਾ ਦੇ ਵਿੱਚ ਚੱਲਣੇ, ਉਹਨਾਂ ਦੇ ਵਿੱਚ ELD ਹੋਣੀ ਬਿਲਕੁਲ ਲਾਜ਼ਮੀ ਆ। ਬਹੁਤ ਸਾਰੇ ਲੋਕ ਕਈ ਕਹਿ ਰਹੇ ਸੀ ਵੀ ਸ਼ਾਇਦ ਨਹੀਂ ਲੱਗੇਗੀ, ਸ਼ਾਇਦ ਲੱਗ ਜਾਣੀ ਆ, ਜਾਂ ਕਈਆਂ ਨੂੰ ਭੰਬਲ ਭੂਸਾ ਜੀ ਜ਼ਰੂਰ ਇੱਕ ਵਾਰੀ ਉਸ ਦੇ ਬਾਰੇ ਕਲੀਅਰ ਕਰ ਦਿਓ ਜੀ। ਜੀ ਬਿਲਕੁਲ ਜੀ। ਇਹ ਗੱਲ 100% ਟਰੂ ਆ ਜੀ ਵੀ December 16 ਤੋਂ ਬਾਅਦ ਆਪਾਂ ਨੂੰ ਹਰ ਇੱਕ ਜਿਹੜਾ ਆਪਣਾ ਇੰਟਰ ਸਟੇਟ ਚੱਲਦੇ ਆ ਕ੍ਰਾਸ ਕੰਟਰੀ, ਉਹਨਾਂ ਨੂੰ ELD ਦੀ ਲੋੜ ਆ, ਤੇ ਇਹ 100% ਆ। ਕੋਈ ਇਹਦੇ ਵਿੱਚ ਰੋਕ ਨਹੀਂ ਹੈਗੀ, ਕੋਈ ਐਕਸਟੈਂਸ਼ਨ ਨਹੀਂ ਮਿਲੀ ਹੈਗੀ ਆਪਾਂ ਨੂੰ। ਸੋ ਇਹ 100% ਹੋ ਰਹੀ ਆ, ਤੇ ਸਾਰਿਆਂ ਨੂੰ ਆਪਾਂ ਕਹਿ ਰਹੇ ਹਾਂ ਵੀ ਪਲੀਜ਼ ਪ੍ਰੀਪੇਅਰ ਹੋ ਜਾਓ। ਤੇ ਜਿਹੜੀ ਆਪਣੀ ELD ਹੈਗੀ ਆ, ਜਿਹੜੇ ਆਪਣੇ ਕਸਟਮਰ ਈਜ਼ੀ ELD ਸੋਲਿਊਸ਼ਨਸ ਦੇ ਨਾਲ ਆ, ਉਹਨਾਂ ਦੀਆਂ ਸਾਰੀਆਂ ਜਿਹੜੇ ਵੀ ਬੰਦੇ ਹਾਲੇ ਤੱਕ AOBRD ਸਿਸਟਮ ਚਲਾ ਰਹੇ ਆ, ਉਹਨਾਂ ਦੀ 16 ਤਰੀਕ ਦੀ ਰਾਤ ਨੂੰ 12 ਵਜੇ ਤੋਂ ਬਾਅਦ ਜੋ 17 ਤਰੀਕ ਦੀ ਸਵੇਰ ਵੱਜਦੀ ਆ, ਉਦੋਂ ਤੋਂ ਆਟੋਮੈਟਿਕਲੀ AOBRD ਸਿਸਟਮ ਤੋਂ ELD ਤੇ ਹੋ ਜਾਊਗਾ।
ਆਪਣੇ ਕਸਟਮਰਾਂ ਨੂੰ ਸਿਰਫ ਤੇ ਸਿਰਫ ਸਾਈਨ ਆਊਟ ਕਰਕੇ ਸਾਈਨ ਇਨ ਕਰਨ ਦੀ ਲੋੜ ਆ ਤੇ ਉਹ ਉਹਨਾਂ ਦੀ ELD ਹੋ ਜੂਗੀ। ਜੀ, ਸੋ ਬਿਲਕੁਲ, ਸੋ ਇਹਦਾ ਮਤਲਬ ਵੀ 16 ਦੀ ਯਾਨੀ ਦੇਰ ਰਾਤ ਨੂੰ 17 ਨੂੰ ਤੜਕੇ ਇੱਕ ਵਾਰੀ ਸਾਈਨ ਆਊਟ ਕਰਕੇ ਸਾਈਨ ਇਨ ਕਰਨ, ਜਾਂ 16 ਵਾਲੇ ਦਿਨ ਨੂੰ ਕਰ ਸਕਦੇ ਆ, ਜਾਂ ਅਗਲੇ ਦਿਨ ਉੱਧਰ ਕਰਨਾ? ਨਹੀਂ ਜੀ, ਅਗਲੇ ਦਿਨ ਜਿਵੇਂ ਜੇ 16 ਤਰੀਕ ਨੂੰ ਸਾਈਨ ਆਊਟ ਕਰਦੇ ਆ, ਜਦੋਂ 17 ਤਰੀਕ ਨੂੰ ਸਾਈਨ ਇਨ ਕਰਨਗੇ ਸਵੇਰੇ ਰਾਤ ਨੂੰ ਜਦੋਂ ਵੀ, ਤੇ ਉਹ ਉਹਨਾਂ ਦੀ ELD ਹੋਊਗੀ ਪ੍ਰੋਪਰ ਜੀ। ਅਤੇ ਇੱਕ ਇਹ ਵੀ ਜਿਹੜਾ ਜ਼ਰੂਰ ਬਿਲਕੁਲ ਦੱਸੋ, ਬਾਕੀ ਜੇ ਕਿਸੇ ਨੂੰ ਜਿਹੜੇ ਇਹਨਾਂ ਦੇ ਯੂਜ਼ ਕਰਦੇ ਨੇ ਈਜ਼ੀ ELD ਸੋਲਿਊਸ਼ਨ ਵਾਲੇ, ਤੁਸੀਂ ਇਹਨਾਂ ਨੂੰ ਕਾਲ ਵੀ ਕਰ ਸਕਦੇ ਹੋ 1-800-556-7105, 1-800-556-7105 ਦੇ ਉੱਤੇ। ਬਿਲਕੁਲ 2 ਦਿਨ ਜਿਹੜੇ 2-3 ਦਿਨ ਰਹਿ ਗਏ ਆ, ਅਤੇ ਮੰਨ ਲਓ ਜੇ ਕੋਈ ਜਿਨ੍ਹਾਂ ਦੇ AOBRD ਕਿਸੇ ਹੋਰ ਦੀ ਆ ਜਾਂ ਹੋਰ ਆਪਣੇ ਤੋਂ ਅਸੰਤੁਸ਼ਟ ਨੇ, ਤੁਸੀਂ ਉਹਨਾਂ ਨੂੰ ਕਿੰਨੀ ਜਲਦੀ ਜਿਹੜੀ ਇਹ ਆਪਣੀ ELD ਪਹੁੰਚਾ ਸਕਦੇ ਹੋ? ਇਹ ਜੀ ਆਪਾਂ ਆਪਣੇ ਕੋਲੇ ਅਵੇਲੇਬਲ ਪਈਆਂ ਵਾ, ਸੋ ਡਿਪੈਂਡ ਕਰਦਾ ਵੀ ਆਪਣੇ ਕਸਟਮਰ ਕਿੱਥੋਂ ਕਾਲ ਕਰ ਰਹੇ ਨੇ। ਆਪਾਂ ਓਵਰਨਾਈਟ ਵੀ ਕਰ ਸਕਦੇ ਹਾਂ, ਸੋ ਜਿੰਨੀ ਛੇਤੀ ਤੁਹਾਨੂੰ ਚਾਹੀਦੀ ਆ ਉਨੀ ਛੇਤੀ ਆਪਾਂ ਪਹੁੰਚਾ ਸਕਦੇ ਹਾਂ ਤੁਹਾਡੇ ਕੋਲ। ਜੀ, ਤੇ ਇਹ ਵੀ ਜ਼ਰੂਰ ਦੱਸੋ ਕਿ ਤੁਹਾਡੀ ਜਿਹੜੀ ELD ਆ ਉਹ ਵਾਇਰਡ ਆ, ਬਲੂਟੁੱਥ ਆ, ਦੋਨੋਂ ਆ, ਜਾਂ ਕਿਸ ਤਰੀਕੇ ਦੇ ਨਾਲ ਆ ਮੇਨ? ਹਾਂਜੀ ਵੀਰ ਜੀ, ਆਪਣੀ ਜਿਹੜੀ ਇਸ ਵਕਤ ਅਸੀਂ ਸੈਲ ਕਰ ਰਹੇ ਹਾਂ ਇਹ ਹੈਗੀ ਆ ਬਲੂਟੂਥ, ਠੀਕ ਹੈ ਜੀ। ਵਾਇਰਡ ਸੋਲਿਊਸ਼ਨ ਵੀ ਆਪਾਂ ਲੈ ਕੇ ਆ ਰਹੇ ਹਾਂ। ਜਨਵਰੀ ਦੇ ਐਂਡ ਤੋਂ ਫਰਵਰੀ ਦੇ ਸਟਾਰਟ ਤੋਂ ਆਪਣੇ ਕੋਲੇ ਵਾਇਰਡ ਸੋਲਿਊਸ਼ਨ ਹੋਊਗਾ, ਤੇ ਉਹ ਵਾਇਰਡ ਸੋਲਿਊਸ਼ਨ ਥੋੜਾ ਜਿਹਾ ਵੱਖਰਾ ਇਸ ਹਿਸਾਬ ਦੇ ਨਾਲ ਲੈ ਕੇ ਆਉਂਦਾ ਵਾ ਵੀ ਉਹ ਜਿਹੜਾ ਹੈਗਾ ਵਾ ਉਹ ਤੁਸੀਂ ਹਰ ਇੱਕ ਬੰਦਾ ਆਪਦੀ ਟੈਬਲੇਟ ਨੂੰ ਹੀ ਇੱਕ ਵਾਇਰਡ ਸੋਲਿਊਸ਼ਨ ਬਣਾ ਸਕੂਗਾ। ਸੋ ਜ਼ਰੂਰੀ ਨਹੀਂ ਹੋਊਗਾ ਵੀ ਤੁਸੀਂ ਸਾਡੀ ਟੈਬਲੇਟ ਹੀ ਲੈਣੀ ਆ, ਆਪਾਂ ਉਸ ਹਿਸਾਬ ਦੇ ਨਾਲ ਬਣਾ ਰਹੇ ਹਾਂ ਵੀ ਜਿਹੜੀ ਆਪਣੀ ਡਿਵਾਈਸ ਹੋਊਗੀ, ਜਿਹੜੀ ਆਪਣੇ ਟਰੱਕ ਦੇ ਵਿੱਚ ਲੱਗਦੀ ਆ, ਉਹਦੇ ਵਿੱਚੋਂ ਇੱਕ ਟਾਈਪ C ਜਿਹੜੀ ਵਾਇਰ ਹੁੰਦੀ ਆ, ਕਿਉਂਕਿ ਉਹਦੇ ਵਿੱਚ ਕਾਫੀ ਜ਼ਿਆਦਾ ਆਪਾਂ ਇਨਫੋਰਮੇਸ਼ਨ ਖਿੱਚ ਸਕਦੇ ਹੁੰਦੇ ਆ USB ਨਾਲੋਂ। ਸੋ ਉਹ ਜਿਹੜੀ ਟਾਈਪ C ਆ ਉਹਦੇ ਵਿੱਚ ਪਲੱਗ ਇਨ ਕਰਕੇ, ਤੇ ਉਹਦਾ ਦੂਸਰਾ ਹਿੱਸਾ ਭਲਾ ਤੁਹਾਡੇ ਕੋਲੇ ਐਪਲ ਦਾ ਪ੍ਰੋਡਕਟ ਆ, ਭਲਾ ਤੁਹਾਡੇ ਕੋਲੇ ਐਂਡਰੋਇਡ ਦਾ ਪ੍ਰੋਡਕਟ ਆ, ਉਹਦਾ ਜਿਹੜਾ ਚਾਰਜਿੰਗ ਵਾਲਾ ਪੋਰਟ ਹੁੰਦਾ ਵਾ ਉਹਦੇ ਵਿੱਚ ਲੱਗ ਜਾਏਗੀ। ਆਪਣੇ ਕੋਲੇ ਹਰ ਇੱਕ ਤਰ੍ਹਾਂ ਦੇ ਉਹਦੇ ਵਾਸਤੇ ਅਡੈਪਟਰ ਹੋਣਗੇ, ਤਾਂ ਉਹ ਇੱਕ ਹਾਰਡ ਵਾਇਰ ਸੋਲਿਊਸ਼ਨ ਬਣ ਜੂਗਾ। ਸੋ ਤੁਹਾਨੂੰ ਸਿਰਫ ਤੇ ਸਿਰਫ ਆਪਣੇ ਕੋਲੋਂ ਇੱਕ ਨਵੀਂ ਡਿਵਾਈਸ ਲੈਣ ਦੀ ਲੋੜ ਪਊਗੀ, ਜੋ ਅਸੀਂ ਉਹਦੀ ਪ੍ਰਾਈਸਿੰਗ ਵੀ ਕਾਫੀ ਰੱਖ ਰਹੇ ਹਾਂ ਵੀ ਰੀਜ਼ਨੇਬਲ ਹੋਵੇ, ਹਨਾ, ਐਵੇਂ ਆਪਣਾ ਕੋਈ ਬਾਹਲਾ ਐਕਸਪੈਂਸਿਵ ਨਹੀਂ ਹੋਊਗਾ। ਤੇ ਉਸ ਹਿਸਾਬ ਦੇ ਨਾਲ ਆਪਾਂ ਵਾਇਰਡ ਵਾਲਾ ਸੋਲਿਊਸ਼ਨ ਵੀ ਤੁਸੀਂ ਲਾ ਲਓ ਵੀ ਫਰਵਰੀ ਦੇ ਸਟਾਰਟ ਤੋਂ ਆਪਣੇ ਕੋਲੇ ਅਵੇਲੇਬਲ ਹੋਊਗਾ ਜੀ। ਸੋ ਇਹ ਵਧੀਆ। ਤੇ ਤੁਹਾਨੂੰ ਲੱਗਦਾ ਭਾਜੀ ਵੀ ਕਿੰਨੀ ਕੁ % ਜਿਹੜੇ ਟਰੱਕਰਸ ਹੈਗੇ ਆ ਉਹ AOBRD ਤੇ ਹੈਗੇ ਆ? ਕਿਉਂਕਿ ਬਹੁਤ ਸਾਰਿਆਂ ਨੇ ਤਾਂ ELD ਜਿਹੜੀ ਆ ਉਹ ਚੇਂਜ ਕਰ ਵੀ ਲਈ ਸੀ। ਹਾਂਜੀ ਹਾਂਜੀ, ਬਿਲਕੁਲ। ਇਸ ਵਕਤ ਤਕਰੀਬਨ ਆਪਾਂ ਲਾ ਸਕਦੇ ਹਾਂ ਵੀ ਹਾਲੇ ਤਾਈਂ ਆਪਣੇ 50 to 60% ਜਿਹੜੇ ਹੈਗੇ ਆ ਬੰਦੇ ਉਹ ਖੁਦ ਨਹੀਂ ਸਵਿਚ ਕਰ ਰਹੇ, ਉਹ ਹਲੇ ਵੇਟ ਹੀ ਕਰਦੇ ਆ ਵੀ ਜਦੋਂ ਆਪਣੀ 16 ਤਰੀਕ ਦੀ ਰਾਤ ਨੂੰ ਅਸੀਂ ਸਵਿਚ ਕਰਾਂਗੇ ਉਦੋਂ ਹੀ ਉਹ ਸਵਿਚ ਕਰਨਗੇ। ਸੋ ਆਪਾਂ ਕਹਿ ਸਕਦੇ ਹਾਂ ਵੀ ਬਹੁਤ ਸਾਰੇ ਬੰਦੇ ਹਲੇ ਵੇਟ ਕਰ ਰਹੇ ਆ, ਤੇ ਇਹ ਗੱਲ ਜ਼ਰੂਰ ਹੈ। ਦੂਸਰੀ ਗੱਲ ਇਹ ਆ ਵੀ ਜਿਹੜਾ ਆਪਣਾ ਜੇ ਆਪਾਂ ਕੋਈ ਹਾਰਡ ਵਾਇਰ ਦਾ ਸੋਲਿਊਸ਼ਨ ਗੱਲ ਕਰਦੇ ਆ ਵੀ ਇਸ ਵਕਤ ਜਿਹੜੀ ਹਾਰਡ ਵਾਇਰ ਆਪਣੀ ਡਿਵਾਈਸ ਆਪਾਂ ਗੱਲ ਕਰਦੇ ਆ ਉਹ ਮੈਂਡੇਟਰੀ ਨਹੀਂ ਹੈਗੀ, ਉਹ ਆਪਾਂ ਨੂੰ ਵਧੀਆ ਰਹਿੰਦੀ ਆ ਬਿਕਾਜ਼ ਉਹਦੇ ਨਾਲ ਆਪਾਂ ਨੂੰ ਕਨੈਕਟੀਵਿਟੀ ਦੀ ਪ੍ਰੋਬਲਮ ਨਹੀਂ ਆਉਂਦੀ। ਜਿਹੜੀ ਚੀਜ਼ ਆਪਾਂ ਨੂੰ ਮੈਂਡੇਟਰੀ ਆ ਉਹ ਹੈਗੀ ਆ ਮਾਊਂਟ ਕਰਨਾ, ਵੀ ਤੁਹਾਡੇ ਟਰੱਕ ਦੇ ਵਿੱਚ ਤੁਹਾਡਾ ਡਿਵਾਈਸ ਭਲਾ ਤੁਸੀਂ ਫੋਨ ਤੇ ਵਰਤਦੇ ਹੋ, ਟੈਬਲੇਟ ਤੇ ਵਰਤਦੇ ਹੋ, ਉਹ ਮਾਊਂਟ ਹੋਣਾ ਚਾਹੀਦਾ ਵਾ, ਹੈਂਡ ਫ੍ਰੀ। ਬਿਲਕੁਲ ਜੀ। ਸੋ ਅਸੀਂ ਉਹ ਇੱਕ ਲੈ ਕੇ ਆ ਰਹੇ ਹਾਂ ਆਲਸੋ 16 ਤਰੀਕ ਤੋਂ ਪਹਿਲਾਂ ਨੈਕਸਟ ਵੀਕ ਆਪਾਂ ਅਨਾਊਂਸ ਕਰਾਂਗੇ ਵੀ ਜਿਹੜੇ ਮਾਊਂਟ ਆ ਆਪਾਂ 3 ਤਰ੍ਹਾਂ ਦੇ ਅੱਡ ਸੋਲਿਊਸ਼ਨ ਲੈ ਕੇ ਆਵਾਂਗੇ ਮਾਊਂਟਾਂ ਵਾਸਤੇ। ਇੱਕ ਤਾਂ ਬਾਹਲਾ ਹੀ ਸਿੰਪਲ ਹੋਊਗਾ ਵੀ ਜੇ ਤੁਸੀਂ ਸਿਰਫ ਆਪਦਾ ਮਾਊਂਟ ਹੀ ਕਰਨਾ, ਫਿਰ ਉਦੋਂ ਗਾਂਹ ਵਾਲਾ ਹੋਊਗਾ ਵੀ ਜਿਹੜਾ ਤੁਸੀਂ ਮਾਊਂਟ ਕਰਕੇ ਕਮਰਸ਼ੀਅਲ ਗ੍ਰੇਡ ਆ ਤੇ ਉਹਦੇ ਵਿੱਚ ਚਾਰਜਰ ਵੀ ਲੱਗ ਜੂਗਾ। ਫਿਰ ਜਿਹੜਾ ਉਦੋਂ ਵਧੀਆ ਹੋਊਗਾ ਉਹ ਫਿਰ ਪੂਰਾ ਕੇਸ ਦੇ ਵਿੱਚ ਤੁਹਾਡਾ ਟੈਬਲੇਟ ਪੈ ਜਾ ਕਰੂਗਾ ਤੇ ਉਹ ਤੁਸੀਂ ਪ੍ਰੋਪਰਲੀ ਪੂਰਾ ਡੌਕ ਕਰ ਸਕਦੇ ਹੋ। ਉਹ ਆਪਾਂ 3 ਤਰ੍ਹਾਂ ਦੇ ਸੋਲਿਊਸ਼ਨ ਲੈ ਕੇ ਆ ਰਹੇ ਹਾਂ ਜੀ। ਬਿਲਕੁਲ। ਸੋ ਬਿਲਕੁਲ, ਜੇ ਤੁਹਾਨੂੰ ਵੀ ਸਰੋਤਿਓ ਜੇ ਕੋਈ ਸਵਾਲ ਹੈਗਾ ਜਾਂ ਤੁਸੀਂ ਇਸ ELD ਦੇ ਬਾਰੇ ਹੋਰ ਜਾਣਕਾਰੀ ਲੈਣੇ ਆ, AOBRD ਤੋਂ ਕਨਵਰਟ ਕਰਨਾ ਹੈ, ਕਿੱਦਾਂ ਕਰਨਾ ਹੈ, ਕਿਵੇਂ ਕਰਨਾ ਹੈ, ਉਹਦੇ ਬਾਰੇ ਜ਼ਰੂਰ ਤੁਸੀਂ ਈਸ਼ਰ ਹੋਣਾ ਨਾਲ ਗੱਲ ਕਰ ਸਕਦੇ ਆ ਈਜ਼ੀ ELD ਸੋਲਿਊਸ਼ਨ ਵਾਲਿਆਂ ਨਾਲ 1-800-556-7105, 1-800-556-7105 ਦੇ ਉੱਤੇ। ਇੱਕ ਜਿਹੜੇ ਈਸ਼ਰ ਜੀ ਜ਼ਰੂਰ ਇੱਕ ਵਾਰੀ ਜ਼ਰੂਰ ਦੱਸ ਦਿਓ ਵੀ AOBRD ਤੇ ELD ਦੇ ਵਿੱਚ ਜਿਹੜਾ ਫਰਕ ਹੀ ਹੋਣਾ ਹੈ, ਤੇ ਨਾਲੇ ਜਿਹੜਾ E-RODS ਸਿਸਟਮ ਹੋਣਾ ਆ ਉਹਦੇ ਵਿੱਚ ਤੁਸੀਂ ਤੁਹਾਡੀ ਜਿਹੜਾ ਕੋਈ ਯੂਜ਼ ਕਰ ਰਿਹਾ ELD ਉਹਦੇ ਵਿੱਚ ਉਹਨਾਂ ਨੇ ਜੇ ਡਾਟਾ ਟਰਾਂਸਫਰ ਕਰਨਾ ਆ ਜਿਹੜਾ ਇਨਫੋਰਸਮੈਂਟ ਵਾਲਾ ਹੈਗਾ ਆ ਉਹ ਕਿਸ ਤਰੀਕੇ ਦੇ ਨਾਲ ਹੋਵੇਗਾ?
ਜੀ ਜਿਹੜੇ ਆਪਾਂ AOBRD ਤੋਂ ELD ਦੇ ਜਿਹੜੇ ਮੇਨ ਡਿਫਰੈਂਸਿਸ ਹੈਗੇ ਆ, ਉਹ ਸਟਾਰਟ ਹੁੰਦੇ ਆ ਜੀ ਵੀ ਜਿਹੜੀ ਆਪਣੀ ਆਟੋਮੈਟਿਕ ਟ੍ਰਾਂਜਿਸ਼ਨ ਆ, ਜਿਹੜੀ ਇਨਫੋਰਮੇਸ਼ਨ ਆਪਣੀ AOBRD ਖਿੱਚਦੀ ਆ ਉਹ ਬਹੁਤ ਘੱਟ ਇਨਫੋਰਮੇਸ਼ਨ ਖਿੱਚਦੀ ਆ, ਤੇ ਜਿਹੜੀ ELD ਆ ਇਹਨੇ ਬਹੁਤ ਹੀ ਜ਼ਿਆਦਾ ਇਨਫੋਰਮੇਸ਼ਨ ਖਿੱਚਣੀ ਆ। ਜੀ ਸੋ ਤੁਹਾਨੂੰ ਇੱਕ ਤਾਂ ਇਹ ਡਿਫਰੈਂਸ ਦਿਖੂਗਾ ਵੀ ਜਿਹੜੀਆਂ ਆਪਣੀਆਂ ਲੌਗ ਬੁੱਕਾਂ ਵਾ ਉਹਦੇ ਉੱਤੇ ਆਪਾਂ ਲਾ ਲਈ ਵੀ ਰਿਮਾਰਕਸ ਜ਼ਿਆਦਾ ਪਿਆ ਕਰਨਗੇ। ਜਦੋਂ ਤੁਸੀਂ ਸਟੇਟ ਲਾਈਨ ਕ੍ਰਾਸ ਕਰਦੇ ਹੋ, ਜਦੋਂ ਆਪਾਂ ਡਰਾਈਵ ਕਰ ਰਹੇ ਆ ਇਨ ਮੋਸ਼ਨ ਆ, ਐਵਰੀ 60 ਮਿੰਟਸ ਉਹਨੇ ਤੁਹਾਡੀ ਲੋਕੇਸ਼ਨ ਚੱਕਣੀ ਹੈ। ਜੀ ਜਦੋਂ ਤੁਸੀਂ ਸਰਟੀਫਾਈ ਕਰੋਗੇ ਲੌਗ ਬੁੱਕ, ਉਹ ਵੀ ਤੁਹਾਡਾ ਉਹ ਉੱਤੇ ਲਿਖਿਆ ਜਾਊਗਾ ਵੀ ਸਰਟੀਫਾਈ ਕੀਤੀ ਹੈ। ਸੋ ਕਾਫੀ ਚੀਜ਼ਾਂ ਹੈਗੀਆਂ ਵਾ ਜਿਹੜੀਆਂ ਉਹਦੇ ਨਾਲੋਂ ਡਿਫਰੈਂਟ ਆ। 5 ਦੀ ਸਪੀਡ ਤੋਂ ਬਾਅਦ ਆਟੋਮੈਟਿਕਲੀ ਡਰਾਈਵ 'ਚ ਚਲੀ ਜਾਂਦੀ ਆ। ਜੇ ਤੁਸੀਂ 5 ਦੀ ਸਪੀਡ ਤੋਂ ਥੱਲੇ ਆ ਜਾਂਦੇ ਆ ਫॉर ਅਬਾਊਟ 5 ਮਿੰਟਸ, ਉਹ ਆਟੋਮੈਟਿਕਲੀ ਔਨ ਡਿਊਟੀ ਵੀ ਆ ਜਾਣੀ ਚਾਹੀਦੀ ਆ। ਤੇ ਬਾਕੀ ਤੁਸੀਂ ਡਰਾਈਵ ਟਾਈਮ ਨਹੀਂ ਐਡਿਟ ਕਰ ਸਕਦੇ, ਤੁਸੀਂ ਆਫ ਡਿਊਟੀ, ਸਲੀਪ, ਔਨ ਡਿਊਟੀ ਐਡਿਟ ਕਰ ਸਕਦੇ ਹੋ। ਜੋ ਤੁਸੀਂ ਐਡਿਟ ਕਰੋਗੇ ਉਹ ਤੁਹਾਡੀ ਲੌਗ ਬੁੱਕ ਦੇ ਉੱਤੇ ਸਪਸ਼ਟ ਸ਼ੋ ਹੋਊਗਾ। ਜੀ ਬਿਲਕੁਲ ਜੀ। ਤੇ ਈਸ਼ਰ ਜੀ, ਲੋਕੇਸ਼ਨ ਨੂੰ ਲੈ ਕੇ ਬਹੁਤ ਸਾਰੇ ਟਰੱਕਰਸ ਜਿਹੜੇ ਆ ਉਹ ਸਵਾਲ ਕਰਦੇ ਵੀ ਜਿਹੜੀ ਰਾਈਟ ਨਾਓ ਉਹ ਕਈਆਂ ਦੀ ਯੂਜ਼ ਕਰਦੇ ਆ, ਕੋਈ ਤੁਹਾਡੀ ਵੀ ਕਰਦੇ, ਕੋਈ ਵੱਖ-ਵੱਖ ਕੰਪਨੀਆਂ ਦੀ ਆ ਵੀ ਕਈ ਦੀ ਜਿਸ ਜਗ੍ਹਾ ਦੇ ਉੱਤੇ ਖੜੇ ਹੁੰਦੇ ਆ ਉਸ ਤੋਂ ਲਾਗੇ ਛਾਗੇ ਵਾਲਾ ਕਈ ਦੀ ਸ਼ਹਿਰ ਜਿਹੜਾ ਆ GPS ਦਾ ਲੋਕੇਸ਼ਨ ਜਿਹੜੀ ਉਹ ਦਿਖਾ ਰਹੀ ਹੁੰਦੀ ਆ। ਤੁਹਾਡੇ ਇਸ ਸੋਲਿਊਸ਼ਨ ਦੇ ਵਿੱਚ ਉਹ ਵੀ ਇਸ ਤਰੀਕੇ ਦੇ ਨਾਲ ਹੀ ਹੁੰਦਾ, ਮੇਨ ਸ਼ਹਿਰ ਜਿਹੜਾ ਦਿਖਾਇਆ ਜਾਂਦਾ ਆ ਜਿਸ ਇਲਾਕੇ ਦੇ ਵਿੱਚ ਹੁੰਦਾ ਹੈ, ਜਿਹੜੀ ਐਗਜ਼ੈਕਟ ਲੋਕੇਸ਼ਨ ਆ ਉਹ ਦਿਖਿਆ ਕਰੂਗੀ? ਇਹ ਜੀ ਇਹ ਆਪਾਂ ਨੂੰ ਏਰੀਆ ਜਾਂ ਰੇਡੀਅਸ ਲਾ ਲਓ, ਆਪਣਾ ਸ਼ਹਿਰ ਦਾ ਰੇਡੀਅਸ ਹੀ ਆਪਾਂ ਨੂੰ ਦੇਖ ਸਕਦਾ ਵਾ। ਜਿਹੜੀ ਪ੍ਰੋਪਰ ELD ਜਿਹੜੀ ਆਪਾਂ ਲਾ ਲਓ ਵੀ FMCSA ਦੇ ਨਾਲ ਸਰਟੀਫਾਈਡ ਆ, ਉਹ ਇਹਨਾਂ ਦੀ ਰਿਕੁਆਇਰਮੈਂਟ ਆ ਵੀ ਆਪਾਂ ਐਗਜ਼ੈਕਟ ਲੋਕੇਸ਼ਨ ਡਰਾਈਵਰ ਦੀ ਨਹੀਂ ਦੇ ਸਕਦੇ। ਅੱਛਾ, ਇਟ ਹੈਜ਼ ਟੂ ਬੀ ਅ ਰੇਡੀਅਸ। ਸੋ ਉਹਦੇ ਨਾਲ ਇਹ ਫਿਰ ਆਪਣੀ ਜਿਹੜੀ ਹੈਗੀ ਆ ELD, ਇਹ ਵੀ ਰੇਡੀਅਸ ਚੱਕਦੀ ਆ। ਸੋ ਇਹ ਜਿਵੇਂ ਆਪਾਂ ਜੇ ਫਰੈਜ਼ਨੋ ਖੜੇ ਆ, ਜੇ ਆਪਾਂ ਵੈਸਟ ਫਰੈਜ਼ਨੋ ਆ, ਇਹਨੇ ਸ਼ੋਅ ਕਰ ਦੇਣਾ 3 ਮਾਈਲਸ ਵੈਸਟ ਫਰੈਜ਼ਨੋ। ਸੋ ਉਹ ਜਿਸ ਹਿਸਾਬ ਦੇ ਨਾਲ ਤੁਹਾਨੂੰ ਸ਼ੋਅ ਕਰ ਦਿੰਦੀ ਆ ਜਿਸ ਕੇ ਏਰੀਏ ਦੇ ਵਿੱਚ ਤੁਸੀਂ ਖੜੇ ਹੋ। ਸੋ ਇਹ ਚੀਜ਼ ਦੇ ਬੈਨੀਫਿਟ ਵੀ ਹੈਗਾ ਵਾ। ਤੇ ਕਈ ਵਾਰੀ ਪਰ ਬਾਹਲਾ ਦੂਰ ਦਾ ਚੱਕ ਲੈਂਦੀ ਆ, ਉੱਥੇ ਫਿਰ ਥੋੜੀ ਜਿਹੀ ਬੰਦੇ ਨੂੰ ਕਈ ਵਾਰੀ ਪ੍ਰੋਬਲਮ ਕਿਉਂਕਿ ਕਈ ਵਾਰੀ 10-15 ਮੀਲ ਦੇ ਕਰਕੇ ਪ੍ਰੋਬਲਮ ਜਿਹੜੀ ਉਹ ਆ ਜਾਂਦੀ ਆ। ਬਿਲਕੁਲ ਜੀ, ਬਿਲਕੁਲ। ਸੋ ਬਿਲਕੁਲ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਹੈਗੇ ਆ, ਟਰੱਕਰ ਵੀਰਾਂ ਦੇ ਪਰਿਵਾਰਾਂ ਵਾਲੇ ਆ, ਵੀ ਜਿਹੜਾ CVSA ਆ ਉਹਨਾਂ ਨੇ ਜਿਹੜੀ ਵਾਰਨਿੰਗ ਆਲਰੇਡੀ ਇਸ਼ੂ ਕਰ ਦਿੱਤੀ ਆ ਵੀ ਦਸੰਬਰ 17 ਨੂੰ ਕੋਈ ਵੀ ਸੌਫਟ ਇਨਫੋਰਸਮੈਂਟ ਨਹੀਂ ਹੋਣੀ, ਪੂਰਾ ਉਹ ਠੋਕ ਕੇ ਜਿਹੜਾ ਫਾਈਨ ਲਾਉਗੇ, ਹਾਰਡ ਇਨਫੋਰਸਮੈਂਟ ਹੋਊਗੀ। ਸੋ ਜੱਕੋ ਤੱਕੋ ਚ ਨਾ ਪਾਓ, ਜਿਹੜਾ ਜਿੱਥੇ ਵੀ ਹੈਗਾ ਪਲੀਜ਼ ELD ਜਿਹੜੀ ਆ ਉਹ ਲਾ ਲਓ, ਨਹੀਂ ਤਾਂ ਫਿਰ ਤੁਹਾਨੂੰ ਨਾ ਬਹੁਤ ਵੱਡੀ ਪ੍ਰੋਬਲਮ ਪਊਗੀ। ਇੱਕ ਜਿਹੜਾ ਕਨਫਿਊਜ਼ਨ ਜਿਹੜਾ ਈਸ਼ਰ ਜੀ ਅਜੇ ਵੀ ਜਿਹੜਾ ਕਈਆਂ ਨੂੰ ਬਰਕਰਾਰ ਹੈਗਾ ਆ ਵੀ ਜਿਹੜਾ ਸਿਰਫ ਸਟੇਟ ਦੇ ਅੰਦਰ ਚੱਲਦਾ ਆ, ਉਸ ਨੂੰ ਜਿਹੜਾ ਖਾਸ ਕਰਕੇ ਕੈਲੀਫੋਰਨੀਆ ਵਾਲੇ ਕਹਿੰਦੇ ਆ ਵੀ ਉਹਨੂੰ ELD ਦੀ ਜ਼ਰੂਰਤ ਨਹੀਂ, ਪਰ ਦੈਨ ਐਗਜ਼ੈਂਪਸ਼ਨ 100 ਮੀਲ ਵਾਲੀ ਵੀ ਜਿਹੜੀ ਨਾਲ ਹੀ ਆ। ਸੋ ਕਨਫਿਊਜ਼ਨ ਦੇ ਵਿੱਚ ਨੇ ਬਹੁਤ ਲੋਕ ਵੀ ਐਕਚੁਅਲ ਦੇ ਵਿੱਚ ਐਗਜ਼ੈਂਪਟ ਕਿਹੜਾ ਬੰਦਾ ਹੈ। ਜੀ ਜਿਹੜੀ ਆਪਣੀ ਸ਼ੋਰਟ ਹਾਲ ਐਗਜ਼ੈਂਪਸ਼ਨ ਆ, ਜਿਹਦੇ ਆਪਾਂ 100 ਮੀਲ ਦੀ ਗੱਲ ਕਰ ਰਹੇ ਹਾਂ, ਉਹ ਸ਼ੋਰਟ ਹਾਲ ਐਗਜ਼ੈਂਪਸ਼ਨ ਮੰਨੀ ਜਾਂਦੀ ਆ। ਉਹ ਭਲਾ ਤੁਸੀਂ ਕੈਲੀਫੋਰਨੀਆ ਦੇ ਵਿੱਚ ਕੰਮ ਕਰਦੇ ਹੋ, ਭਲਾ ਤੁਸੀਂ ਜਿੱਥੇ ਮਰਜ਼ੀ ਕੰਮ ਕਰਦੇ ਹੋ, ਉਹ ਇੱਕ ਫੈਡਰਲ ਐਗਜ਼ੈਂਪਸ਼ਨ ਆ। ਜੋ ਉਹਦੇ 2-3 ਹੈਗੇ ਆ ਆਪਣੇ ਕਾਨੂੰਨ, ਜਿਹਦੇ ਜੇ ਆਪਾਂ ਉਹਦੇ ਅੰਡਰ ਆਉਨੇ ਆ 2-3 ਚੀਜ਼ਾਂ ਦੇ, ਤਾਂ ਆਪਾਂ ਉਹ ਸ਼ੋਰਟ ਹਾਲ ਐਗਜ਼ੈਂਪਸ਼ਨ ਆਪਣੀ ਮੰਨੀ ਜਾਂਦੀ ਆ। ਇੱਕ ਤਾਂ ਹੈਗਾ ਵਾ ਵੀ ਆਪਣਾ ਵੀ ਤੁਸੀਂ 100 에ਅਰ ਮਾਈਲ ਦੇ ਰੇਡੀਅਸ ਦੇ ਵਿੱਚ ਰਹਿਣਾ ਵਾ, ਠੀਕ ਹੈ ਜੀ, ਤੁਸੀਂ ਉਦੋਂ ਬਾਹਰ ਨਹੀਂ ਜਾ ਸਕਦੇ। ਫਿਰ ਦੂਸਰਾ ਹੈਗਾ ਵਾ ਵੀ ਤੁਸੀਂ ਜਿਹੜੀ ਜਗ੍ਹਾ ਤੋਂ ਸਟਾਰਟ ਕਰਦੇ ਹੋ ਤੁਸੀਂ ਉੱਥੇ ਹੀ ਵਾਪਸ ਆ ਕੇ ਐਂਡ ਕਰਦੇ ਹੋ। ਸੋ ਤੁਸੀਂ ਯਾਰਡ ਤੋਂ ਆਪਦੇ ਤੁਰੇ ਹੋ, ਤੁਸੀਂ ਆਪਦੇ 100 ਮੀਲ 에ਅਰ ਮਾਈਲ ਰੇਡੀਅਸ ਜੋ 110 ਆਪਣੀਆਂ ਰੋਡ ਮਾਈਲਾਂ 110 ਹੁੰਦੀਆਂ, 100 에ਅਰ ਮਾਈਲ ਨੂੰ 110 ਮੀਲਾਂ ਦੇ ਏਰੀਏ ਦੇ ਵਿੱਚ ਤੁਸੀਂ ਰਹਿ ਕੇ, ਤੇ ਦੂਜੀ ਗੱਲ ਆ ਵੀ ਤੁਸੀਂ 12 ਘੰਟਿਆਂ ਦੇ ਵਿੱਚ ਆਪਦਾ ਸਾਰਾ ਕੁਝ ਡਨ ਕਰਨਾ। ਜੇ ਤੁਸੀਂ ਇਹ 3 ਕੈਟਾਗੋਰੀਆਂ ਦੇ ਅੰਡਰ ਆਉਣੇ ਹੋ ਤਾਂ ਤੁਸੀਂ ਸ਼ੋਰਟ ਹਾਲ ਐਗਜ਼ੈਂਪਸ਼ਨ ਦੇ ਅੰਡਰ ਫਾਲ ਕਰ ਸਕਦੇ ਹੋ, ਤੇ ਤੁਹਾਨੂੰ ELD ਯੂਜ਼ ਕਰਨ ਦੀ ਨਹੀਂ ਲੋੜ। ਤੁਸੀਂ ਆਪਦੇ ਸਿਰਫ ਘੰਟਿਆਂ ਦਾ ਟਰੈਕ ਰੱਖਣਾ, ਪੇਪਰ ਲੌਗ ਆਵਰਸ ਦਾ। ਜੀ। ਸੋ ਜਿਹੜੀ ਇਹ ਹੋ ਗਈ ਹੈ ਸ਼ੋਰਟ ਹਾਲ ਐਗਜ਼ੈਂਪਸ਼ਨ। ਫਿਰ ਆ ਜਾਂਦੀ ਹੈ ਵੀ ਜਿਹੜੇ ਆਪਣੇ ਬੰਦੇ ਕੈਲੀਫੋਰਨੀਆ ਦੇ ਵਿੱਚ ਰਹਿੰਦੇ ਆ ਤੇ ਕੱਲਾ ਕੈਲੀਫੋਰਨੀਆ ਦੇ ਵਿੱਚ ਹੀ ਕੰਮ ਕਰਦੇ ਆ, ਉਹ ਬੰਦਿਆਂ ਨੂੰ ਹਾਲੇ ਆਪਾਂ ਲਾ ਲਈਏ ਵੀ ELD ਦੀ ਨਹੀਂ ਲੋੜ, ਬਿਕਾਜ਼ ਉਹ ਕੈਲੀਫੋਰਨੀਆ ਨੇ ਹਾਲੇ ਆਪਣਾ ELD ਨਹੀਂ ਇਨਫੋਰਸ ਕਰਨ ਲੱਗੀ। ਬਟ ਜਿਹੜੇ ਬੰਦੇ ਆਪਣੇ ਰੇਲ ਦਾ ਕੰਮ ਕਰਦੇ ਆ ਜਾਂ ਕੋਈ ਪੋਰਟ ਦਾ ਕੰਮ ਕਰਦੇ ਆ, ਉਹਨਾਂ ਨੂੰ ਲੋੜ ਆ, ਬਿਕਾਜ਼ ਜਿਹੜਾ ਉਹਨਾਂ ਦੇ ਫਰੇਟ ਬਿੱਲ ਹੁੰਦੇ ਆ
ਉਹਨਾਂ ਦੀ ਜਿਹੜੀ ਆਪਾਂ ਲਾ ਲਈ ਵੀ ਜਿਹੜਾ ਸਮਾਨ ਆਉਂਦਾ ਵਾ ਉਹ ਬਾਹਰੋਂ ਆਉਂਦਾ ਵਾ। ਓਕੇ ਸੋ ਉਹ ਇੰਟਰ ਸਟੇਟ ਲੋਡ ਮੰਨਿਆ ਜਾਂਦਾ ਵਾ, ਕਿਉਂਕਿ ਬਾਹਰੋਂ ਆ ਕੇ ਤੇ ਆਪਣੇ ਕੈਲੀਫੋਰਨੀਆ ਦੇ ਵਿੱਚ ਦੀ ਲੰਘ ਰਿਹਾ ਵਾ। ਉਹ ਕੱਲਾ ਕੈਲੀਫੋਰਨੀਆ ਟੂ ਕੈਲੀਫੋਰਨੀਆ ਉਹੀ ਮੰਨਿਆ ਜਾਂਦਾ ਬੰਦਾ ਜਿਹਨੇ ਲੋਡ ਕੈਲੀਫੋਰਨੀਆ ਦੇ ਵਿੱਚੋਂ ਹੀ ਉਹ ਚੱਕਿਆ ਜਾਵੇ, ਕੈਲੀਫੋਰਨੀਆ ਦਾ ਹੀ ਪ੍ਰੋਡਕਟ ਹੋਵੇ ਤੇ ਕੈਲੀਫੋਰਨੀਆ 'ਚ ਹੀ ਲੈਣਾ ਹੋਵੇ। ਓਕੇ ਸੋ ਇਹ ਜਿਹੜੀ ਚੀਜ਼ ਦੀ ਜ਼ਰੂਰ ਕਲੈਰਿਟੀ ਚਾਹੀਦੀ ਹੈ। ਬਹੁਤੇ ਲੋਡ ਜਿਹੜੇ ਫਿਰ ਇਸ ਹਿਸਾਬ ਦੇ ਨਾਲ ਤਾਂ ਕੋਈ ਬਾਹਰੋਂ ਆ ਰਿਹਾ ਪੋਰਟ ਤੋਂ, ਕੋਈ ਚਾਈਨਾ ਤੋਂ ਆ ਰਿਹਾ, ਕੋਈ ਕਿਤੋਂ ਆ ਰਿਹਾ। ਸੋ ਉਹ ਸਾਰੀਆਂ ਚੀਜ਼ਾਂ ਦਾ ਜਿਹੜੇ ਵਿਸ਼ੇਸ਼ ਤੌਰ ਦੇ ਉੱਤੇ ਧਿਆਨ ਦੇਣ। ਬਾਕੀ 100 ਮਾਈਲ ਵਾਲਾ ਇਰਰਿਸਪੈਕਟਿਵ ਉਹ ਬਾਹਰ ਲਾਇਆ ਜਾਂ ਅੰਦਰ ਲਾਇਆ ਉਹਦਾ ਫਿਰ ਮੈਟਰ ਨਹੀਂ ਕਰਦਾ, ਰਾਈਟ? ਜੀ ਬਿਲਕੁਲ। ਜਿਹੜਾ 100 에ਅਰ ਮਾਈਲ ਰੇਡੀਅਸ ਦੀ ਆਪਾਂ ਗੱਲ ਕਰਦੇ ਆ, ਇਹ ਸ਼ੋਰਟ ਹਾਲ ਐਗਜ਼ੈਂਪਸ਼ਨ ਦੇ ਵਿੱਚ ਹੀ ਆਉਂਦਾ ਹੈ। ਜੀ ਬਿਲਕੁਲ ਸੋ ਬਿਲਕੁਲ। ਤੇ ਤੁਹਾਨੂੰ ਵੀ ਸਰੋਤੇ ਕੋਈ ਸਵਾਲ ਹੈਗਾ ਆ ਤੇ ਤੁਸੀਂ ਇਹਨਾਂ ਨੂੰ ਬਾਅਦ ਦੇ ਵਿੱਚ ਜਿਹੜੀ ਕਾਲ ਕਰ ਲਓ। ਤੁਸੀਂ ਇਸ ਦੇ ਬਾਰੇ ਹੋਰ ਜਾਣਕਾਰੀ ਲੈਣੇ ਚਾਹੁੰਦੇ ਹੋ, ਈਜ਼ੀ ELD ਸੋਲਿਊਸ਼ਨ ਵਾਲੇ ਈਸ਼ਰ ਹੋਣਾ ਨਾਲ ਤੁਸੀਂ ਗੱਲ ਕਰ ਸਕਦੇ ਆ। 1-800-556-7105 1-800-556-7105 ਦੇ ਉੱਤੇ। ਬਹੁਤ ਧੰਨਵਾਦ ਈਸ਼ਰ ਵੀਰ ਜੀ, ਧੰਨਵਾਦ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ ਤੇ ਥੈਂਕ ਯੂ, ਹੈਵ ਅ ਗੁੱਡ ਡੇ ਜੀ। ਥੈਂਕ ਯੂ, ਸਤਿ ਸ਼੍ਰੀ ਅਕਾਲ। ਬਾਕੀ ਜਿੰਨੇ ਵੀ ਆਪਣੇ ਟਰੱਕਰਸ ਆ ਔਰ ਓਨਰ ਆਪਰੇਟਰਸ ਆ, ਡਰਾਈਵਰਸ ਆ, ਜਿਹੜੇ ਵੀ ਆ, ਆਪੋ ਆਪਣੀਆਂ ਜਿਹੜੇ ਟਰੱਕਾਂ ਨੂੰ ਇਸ ਦੇ ਨਾਲ ਜਿਹੜਾ ਉਹ ਲਾਓ, ਚਾਲੂ ਜਿਹੜਾ ਇਸ ਨੂੰ ਕਰੋ ਤੇ ਲਾਸਟ ਤਰੀਕ ਦੀ ਜਿਹੜੀ ਆ ਉਹ ਵੇਟ ਨਾ ਹੀ ਕਰੋ ਤਾਂ ਚੰਗੀ ਗੱਲ ਆ। ਪਰ ਬਹੁਤ ਸਾਰੇ ਜਿਹੜੇ ਜਿੱਦਾਂ ਇਹਨਾਂ ਨੇ ਵੀ ਦੱਸਿਆ, ਜਿਹੜੀਆਂ ਹੋਰ ਵੀ ਕਈ ਕੰਪਨੀਆਂ ਉਹਨਾਂ ਦੀਆਂ ਆਟੋਮੈਟਿਕ ਜਿਹੜੀਆਂ AOBRDs ਆ ਉਹ ELD ਦੇ ਵਿੱਚ ਕਨਵਰਟ ਹੋ ਜਾਣੀਆਂ। ਹਰ ਇੱਕ ਦਾ ਵੱਖੋ ਵੱਖਰਾ ਹੈਗਾ। ਜਿੱਦਾਂ ਇਹਨਾਂ ਨੇ ਕਿਹਾ ਵੀ ਸਾਈਨ ਆਊਟ ਕਰਕੇ ਸਾਈਨ ਇਨ ਕਰਨਾ ਪੈਣਾ ਆ ਉਸ ਦਿਨ, ਕਈਆਂ ਦਾ ਉਦੋਂ ਆਟੋਮੈਟਿਕਲੀ ਆ ਐਪ ਅਪਡੇਟ ਕਰਕੇ ਜਿਹੜਾ ਆ ਉਹ ਹੋ ਜਾਣਾ ਆ। ਸੋ ਮੇਕ ਸ਼ੋਰ ਕਰੋ ਵੀ ਜਿਹੜੀ ਵੀ ਤੁਹਾਡੇ ਕੋਲ ਇਸ ਟਾਈਮ AOBRD ਜਾਂ ELD ਜਿਹੜੀ ਵੀ ਲੱਗੀ ਹੋਈ ਆ, ਉਹਨਾਂ ਨੂੰ ਕਾਲ ਕਰਕੇ ਕਨਫਰਮ ਕਰ ਲਓ ਵੀ ਭਾਈ ਮੈਂ 16 ਤਰੀਕ ਤੋਂ ਕੰਪਲਾਇੰਟ ਹੈਗਾ ਆ ਨਾ, ਵੀ ਬਾਅਦ 'ਚ ਇਹ ਨਾ ਹੋਵੇ ਵੀ ਕਿੱਦਾਂ ਆ। ਤੇ ਨਾਲੇ ਇੱਕ ਚੀਜ਼ ਦਾ ਮੇਨ ਜ਼ਰੂਰ ਧਿਆਨ ਰੱਖਿਓ ਤੇ ਸਾਰੇ ਜਣਿਆਂ ਨੂੰ ਪਤਾ ਹੋਣਾ ਚਾਹੀਦਾ ਆ ਵੀ ਮੈਂ ਡਾਟਾ ਟਰਾਂਸਫਰ ਜਿਹੜਾ ਆ ਕੰਪਲਾਇੰਟ ਆਫਿਸਰ ਨੇ ਜਿਹੜਾ ਆਉਣਾ, ਇਨਫੋਰਸਮੈਂਟ ਆਫਿਸਰ ਨੇ ਜਦੋਂ ਤੁਹਾਡੇ ਕੋਲ ਕਹਿਣਾ ਆ ਵੀ ਭਰ ਮੇਰੀ ਜਿਹੜਾ ਭਰ ਕੋਡ ਭਰ ਤੇ ਮੈਨੂੰ ਡਾਟਾ ਜਿਹੜਾ ਟਰਾਂਸਫਰ ਕਰੋ, ਤੁਹਾਨੂੰ ਆਉਣਾ ਚਾਹੀਦਾ ਆ ਵੀ ਕਿਸ ਤਰੀਕੇ ਦੇ ਨਾਲ ਕਰਨਾ ਆ। ਜੇ ਉੱਥੇ ਜਾ ਕੇ ਇਹ ਨਹੀਂ ਕਹਿ ਸਕਦੇ ਵੀ ਭਾਈ ਮੈਨੂੰ ਪਤਾ ਨਹੀਂ ਆ ਵੀ ਕਿੱਦਾਂ ਆ ਜਾਂ ਕਿਵੇਂ ਆ। ਸੋ ਉਹਨਾਂ ਨੇ ਇਹ ਵੀ ਕਲੀਅਰ ਕਰ ਦਿੱਤਾ ਵੀ ਇਸ ਵਾਰ ਹਾਰਡ ਇਨਫੋਰਸਮੈਂਟ ਪਹਿਲੇ ਦਿਨ ਤੋਂ ਜਿਹੜੀ ਉਹਨਾਂ ਨੇ ਕਰਨੀ ਆ। ਪਿਛਲੀ ਵਾਰ ਵਾਂਗੂ ਨਹੀਂ ਵੀ ਅਪ੍ਰੈਲ ਤੱਕ ਦਾ ਜਿਹੜਾ ਉਹਨਾਂ ਨੇ ਸਮਾਂ ਦੇ ਦਿੱਤਾ ਸੀਗਾ ਵੀ ਚਲੋ 2-3 ਮਹੀਨੇ ਚਲਾ ਕੇ ਦੇਖ ਲਓ ਵੀ ਕਿੱਦਾਂ ਹੁੰਦਾ ਆ, ਵੀ ਕਿਵੇਂ ਕਰਨਾ ਹੈ, ਕੁਛ ਕਰਨਾ ਹੈ। ਉਹਦੇ ਵਿੱਚ ਵੀ ਬਹੁਤ ਸਾਰੀਆਂ ਆਪਾਂ ਨੂੰ ਕਾਲਾਂ ਆਉਂਦੇ ਰਹੀਆਂ, ਦੱਸਦੇ ਰਹੇ ਲੋਕ ਵੀ ਤਾਂ ਵੀ ਜਿਹੜੀਆਂ ਉਹਨਾਂ ਨੂੰ ਟਿਕਟਾਂ ਜਿਹੜੀਆਂ ਉਹ ਮਿਲਦੀਆਂ ਰਹੀਆਂ। ਸੋ ਐਵੇਂ ਭੰਗ ਦੇ ਪਹਾੜੇ ਦੇ ਵਿੱਚ ਇੰਨਾ ਜਿਹੜਾ ਉਹ ਰਹਿ ਜਿਓ ਵੀ ਕੋਈ ਨਹੀਂ ਇੱਦਾਂ ਆ, ਉਹਨੇ ਇੱਦਾਂ ਕਰਤਾ, ਉਹਨੇ ਉੱਦਾਂ ਕਰਤਾ, ਉਹਦੇ ਨਾਲ ਕੀ ਹੋਇਆ ਕਿਵੇਂ ਹੋਇਆ। ਕਈ ਵਾਰੀ ਲੋਕ ਪੂਰੀ ਗੱਲ ਦੱਸਦੇ ਨਹੀਂ ਹੁੰਦੇ ਵੀ ਇਨ ਦੀ ਐਂਡ ਉਹ ਬਾਅਦ ਦੇ ਵਿੱਚ ਐਵੇਂ ਹਵਾ ਜਿਹੜੀ ਜ਼ਿਆਦਾ ਦੂਜਿਆਂ ਨੂੰ ਭਰ ਦਿੰਦੇ ਆ। ਤੁਹਾਨੂੰ ਇੰਡੀਵਿਜੂਅਲ ਤੌਰ ਦੇ ਉੱਤੇ, ਵਿਅਕਤੀਗਤ ਤੌਰ ਦੇ ਉੱਤੇ ਪਤਾ ਹੋਣਾ ਚਾਹੀਦਾ। ਇੱਕ ਜਿਹੜਾ ਨਾ ਕੱਲ੍ਹ ਸਵਾਲ ਆਇਆ ਸੀ, ਕਈਆਂ ਨੂੰ ਭੁਲੇਖਾ ਲੱਗ ਰਿਹਾ ਸੀ ਜਦੋਂ ਅਸੀਂ ਡਰਾਈਵ ਟਾਈਮ ਕਹਿ ਰਹੇ ਹਾਂ ਵੀ ਡਰਾਈਵ ਵੈਨ ਨੂੰ ਐਡਿਟ ਨਹੀਂ ਕੀਤਾ ਜਾ ਸਕਦਾ। ਡਰਾਈਵ ਵੈਨ ਦੇ ਨਾਲ ਇਹਦਾ ਕੋਈ ਇਸ ਤਰੀਕੇ ਦਾ ਕੋਈ ਸੰਬੰਧ ਨਹੀਂ। ਉਹ ਜਿਹੜਾ AOBRD ਦੇ ਵਿੱਚ ਜਿਹੜਾ ਡਰਾਈਵ ਚੱਲਣ ਵਾਲਾ ਟਾਈਮ ਜਿਹੜਾ ਹੁੰਦਾ ਸੀਗਾ ਵੀ ਟਰੱਕ ਕਦੋਂ ਚੱਲਿਆ, ਉਹਦੇ ਵਿੱਚ ਉਹ ਐਡਿਟ ਹੋ ਜਾਂਦਾ ਸੀਗਾ। ਇਹਦੇ ਵਿੱਚ ਉਸ ਨੂੰ ਚੇਂਜ ਕਰਨਾ ਜਿਹੜਾ ਉਹ ਨਹੀਂ ਕੀਤਾ ਜਾ ਸਕੂਗਾ। ਉਹ ਡਰਾਈਵ ਟਾਈਮ ਜਿਹੜਾ ਆ ਉਹ ਨਹੀਂ ਚੇਂਜ ਜਿਹੜਾ ਉਹ ਹੋਵੇਗਾ। ਕਈ ਦੀ ਸੁਣਨ ਦੇ ਵਿੱਚ ਜਿਹੜਾ ਉਹ ਭੁਲੇਖਾ ਪੈ ਜਾਂਦਾ ਆ। ਤੇ ਕੱਲ ਨੂੰ ਜਿਹੜਾ ਹਰਜੋਤ ਸਿੰਘ ਜੀ ਇਮੀਗ੍ਰੇਸ਼ਨ ਦਾ ਜਿਹੜਾ ਵਿਸ਼ੇਸ਼ ਪ੍ਰੋਗਰਾਮ, ਉਸ ਦੇ ਵਿੱਚ ਆਪਾਂ ਜਾਣਕਾਰੀਆਂ ਆਪਣੇ ਸਰੋਤਿਆਂ ਬਹੁਤ ਸਾਰੀਆਂ ਚੇਂਜਸ ਆ ਰਹੀਆਂ ਇਮੀਗ੍ਰੇਸ਼ਨ 'ਚ। ਬਹੁਤ ਸਾਰੇ ਜਿਹੜੇ USCIS ਵਾਲੇ ਆ 19 ਦੇ ਕਰੀਬ ਆਫਿਸ ਬੰਦ ਕਰਨ ਜਾ ਰਹੇ ਅਗਲੇ ਸਾਲ। ਸੋ ਕਾਫੀ ਜ਼ਿਆਦਾ ਜਿਹੜੀਆਂ ਅਪਡੇਟਸ ਆ ਇਮੀਗ੍ਰੇਸ਼ਨ ਨਾਲ ਰਿਲੇਟਡ ਆਪਾਂ ਤੁਹਾਨੂੰ ਜਿਹੜਾ ਕੱਲ੍ਹ ਨੂੰ ਸ਼ਨੀਚਰਵਾਰ ਵਾਲਾ ਸਵੇਰ ਦਾ ਪ੍ਰੋਗਰਾਮ 9 ਤੋਂ 10 ਉਹ ਤੁਹਾਨੂੰ ਸ਼ੇਅਰ ਕਰਾਂਗੇ ਜੀ। ਤੇ ਹੁਣ ਇਜਾਜ਼ਤ ਲੈਂਦੇ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।